ਸਾਡੇ ਵਾਲਾ ਵੀ ਸਿਰੇ ਦਾ ਕਮਲਾ ਸੀ, ਉਹ ਫੇਰ ਲੱਗ ਗਿਆ ਤੇ ਮੇਰੇ ਨਾਲ ਰੋਜ਼ ਸਲਾਹ ਕਰਦਾ ਸੀ, ਸਰ ਸਨੀ ਭਈਆ ਜੇ ਵੋਟਾਂ 'ਚ ਖੜੇ ਹੋ ਜਾਣ ਬੀਜੇਪੀ ਦੀ ਟਿਕਟ ਤੇ ਤਾਂ ਸਰਕਾਰ ਉਹਨਾਂ ਦਾ ਸਾਰਾ ਕਰਜ਼ਾ ਉਤਾਰ ਸਕਦੀ ਹੈ। ਦੀਪ ਨੇ ਦਿਓਲ ਪਰਿਵਾਰ ਲਈ ਕੀ ਕੀਤਾ। ਅੱਜ ਸਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦੀ ਖਬਰ ਬਣਦੀ ਹੈ ਤਾਂ ਮੈਂ ਰੋ ਕੇ ਸਾਡੇ ਆਲੇ ਭੋਲੇ ਨੂੰ ਯਾਦ ਕਰਦਾ ਤੇ ਕਿਤੇ ਉਹ ਹੁੰਦਾ ਤਾਂ ਮਜਾਲ ਹੈ ਕਿ ਅਦਾਲਤ ਦਾ ਇਹ ਫਰਮਾਨ ਆ ਜਾਂਦਾ। ਸਾਡੇ ਵਾਲਾ ਵੀ ਸਿਰੇ ਦਾ ਕਮਲਾ ਸੀ, ਉਹ ਫੇਰ ਲੱਗ ਗਿਆ ਤੇ ਮੇਰੇ ਨਾਲ ਰੋਜ਼ ਸਲਾਹ ਕਰਦਾ ਸੀ, ਸਰ ਸਨੀ ਭਈਆ ਜੇ ਵੋਟਾਂ 'ਚ ਖੜੇ ਹੋ ਜਾਣ ਬੀਜੇਪੀ ਦੀ ਟਿਕਟ ਤੇ ਤਾਂ ਸਰਕਾਰ ਉਹਨਾਂ ਦਾ ਸਾਰਾ ਕਰਜ਼ਾ ਉਤਾਰ ਸਕਦੀ ਹੈ। ਇਹੀ ਘਟਨਾ, ਉਹੀ ਫੋਟੋਆਂ, ਅਖੀਰ ਤੱਕ ਉਹਨਾਂ ਨੇ ਦੀਪ ਸਿੱਧੂ ਦਾ ਪਿੱਛਾ ਨਹੀਂ ਛੱਡਿਆ। ਲੇਕਿਨ ਏਜੰਸੀਆਂ ਨੂੰ ਤਾਂ ਪਤਾ ਸੀ ਕਿ ਬਈ ਇਹ ਜਿਹੜਾ ਇੱਕ ਨਵੀਂ ਸੋਚ ਔਰ ਨਵਾਂ ਨੈਰੇਟਿਵ ਲੈ ਕੇ ਜਿਹੜਾ ਨੌਜਵਾਨਾਂ ਨੂੰ ਕੀਲ ਰਿਹਾ ਇਹ ਨੌਜਵਾਨ ਆਇਆ, ਇਹ ਤਾਂ ਬਹੁਤ ਵੱਡਾ ਖਤਰਾ ਹੈ। ਇਸ ਲਈ ਫਾਈਨਲੀ ਐਕਸੀਡੈਂਟ ਦੇ ਬਹਾਨੇ ਉਹਨੂੰ ਐਲੀਮੀਨੇਟ ਕਰ ਦਿੱਤਾ ਗਿਆ। ਅਕਿਰਤ ਘਣਤਾ ਦਾ ਲੈਵਲ ਕੀ ਹੁੰਦਾ ਹੈ? ਅਕਿਰਤ ਘਣਤਾ ਦਾ ਤਾਂ ਸਾਹਮਣੇ ਹੈ ਕਿ ਜਿਉਂ ਹੀ 26 ਜਨਵਰੀ ਵਾਲਾ ਜਾਂ ਦੂਜਾ ਹੋਇਆ ਇਹਨਾਂ ਨੇ ਪੱਲਾ ਝਾੜ ਲਿਆ। ਬਿਲਕੁਲ ਹੀ ਇਹਦਾ ਕੋਈ ਅਫਸੋਸ ਦੀਆਂ ਵੀ ਦੋ ਲਾਈਨਾਂ, ਜਦੋਂ ਤੱਕ ਉਸ ਦੀ ਡੈਥ ਵੀ ਹੁੰਦੀ ਹੈ ਦੀਪ ਸਿੱਧੂ ਦੀ, ਜਾਂ ਉੱਥੇ ਆਣਾ ਜਾਂ ਦੂਜਾ ਦਾ ਕੀ। ਦੀਪ ਸਿੱਧੂ ਕਿਸ ਹੱਦ ਤੱਕ ਯਾਰ ਪਾਲ ਸੀ, ਉਹਦੀ ਗ੍ਰੇਸਫੁਲ ਪਰਸਨੈਲਿਟੀ ਸੀ, ਤੇ ਇਹ ਸਾਰੇ ਭੁੱਖੇ ਨੰਗੇ ਜਿਨ੍ਹਾਂ ਦਾ ਜਿਹੜਾ ਉਹ ਜਗਜ਼ਾਰ ਵੀ ਹੋ ਗਿਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਧਰਮਿੰਦਰ ਦੇ ਪੁੱਤਰ ਸਨੀ ਦਿਓਲ ਦੇ ਸਿਰ ਬੈਂਕ ਦਾ 56 ਕਰੋੜ ਦਾ ਕਰਜ਼ਾ ਰਿਕਵਰ ਕਰਨ ਲਈ ਬੈਂਕ ਵੱਲੋਂ ਉਸ ਦੇ ਬੰਬੇ ਵਿਚਲੇ ਬੰਗਲੇ ਦੀ ਨਿਲਾਮੀ ਦਾ ਨੋਟਿਸ ਜਿਹੜਾ ਹੈ ਉਹ ਵਾਪਸ ਆ ਲਿਆ ਗਿਆ। ਸੋ ਧਰਮਿੰਦਰ ਟੱਬਰ ਅਕਿਰਤ ਘਣਾ ਦਾ ਟੱਬਰ ਹੈ ਜਿਨ੍ਹਾਂ ਨੇ ਦੀਪ ਸਿੱਧੂ ਦੀ ਗ੍ਰੇਸਫੁਲ ਪਰਸਨੈਲਿਟੀ ਦਾ ਫਾਇਦਾ ਚੁੱਕਿਆ ਔਰ ਵੰਗਾਰ ਪੈਣ ਤੇ ਉਸ ਕੋਲੋਂ ਪੂਰੀ ਕਿਨਾਰਾ ਕਸ਼ੀ ਜਿਹੜੀ ਕਰ ਲਈ। ਸੋ ਭਾਈ ਗੁਰਦਾਸ ਜੀ ਨੇ ਠੀਕ ਫਰਮਾਇਆ ਹੈ ਕਿ ਅਕਿਰਤ ਘਣ ਜਿਹੜੇ ਨੇ ਧਰਤੀ ਤੇ ਭਾਰ ਹੁੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂ ਮੇਰਾ ਇਸ ਕਿਸਮ ਦੀਆਂ ਖਬਰਾਂ ਦੇ ਵਿੱਚ ਕੋਈ ਇੰਟਰਸਟ ਤਾਂ ਨਹੀਂ ਹੁੰਦਾ, ਪਰ ਕਈ ਵਾਰ ਜਦੋਂ ਮਿਸਿੰਗ ਡਾਟ ਆਪਸ 'ਚ ਰਲ ਜਾਣ ਤਾਂ ਕੁਛ ਚੀਜ਼ਾਂ ਤੁਹਾਨੂੰ ਬੌਦਰ ਕਰਨ ਲੱਗ ਜਾਂਦੀਆਂ ਨੇ। ਅਸੀਂ ਇਸ ਸਾਰੇ ਟੱਬਰ ਦੇ ਬਾਰੇ ਅਕਸਰ ਪਹਿਲਾਂ ਵੀ ਕਿਸਾਨ ਮੋਰਚੇ ਵੇਲੇ ਵੀ, ਉਸ ਤੋਂ ਪਹਿਲਾਂ ਵੀ ਧਰਮਿੰਦਰ ਦਾ ਖੁਦ ਕੀ ਰੋਲ ਸੀ ਕਿ ਕਿਵੇਂ ਉਹਨੇ KP ਗਿੱਲ ਨੂੰ ਬੰਬੇ ਸੱਦ ਕੇ ਪੂਰੀ ਫਿਲਮੀ ਦੁਨੀਆ ਜਿਹੜਾ ਉਹਦੇ ਲਈ ਅੱਜ ਲਫ਼ਜ਼ ਸੁਪਰ ਕਾਪ ਕਿਹਾ ਜਾਂਦਾ ਹੈ, ਸੁਪਰ ਕਾਪ ਦਾ ਖਿਤਾਬ ਇਸੇ ਨੇ ਹੀ ਦਿੱਤਾ। ਮੈਂ ਬਹੁਤ ਵਾਰੀ ਦੇਖਦਾ ਵੀ ਜਿਨ੍ਹਾਂ ਨੂੰ ਪੰਜਾਬ ਦੇ ਪੁੱਤਰ ਤੇ ਫਲਾਣੇ ਕਹਿ ਕੇ ਆਪਣੇ ਲੋਕ ਸਿਰ ਤੇ ਚੁੱਕਦੇ ਨੇ, ਕਦੇ ਉਹ ਇਹਨਾਂ ਦੀਆਂ ਕਰਤੂਤਾਂ ਕਿ ਮੁੰਬਈ ਜਾ ਕੇ ਉਹਨਾਂ ਦਾ, ਸਾਡੇ ਪੰਜਾਬੀ ਹਿੰਦੂਆਂ ਦਾ ਤਾਂ ਮੈਂ ਜ਼ਿਕਰ ਹੀ ਨਹੀਂ ਕਰਦਾ। ਹਾਲਾਂਕਿ ਜੇ ਉਹਨਾਂ 'ਚੋਂ ਰਜੇਸ਼ ਖੰਨਾ ਔਰ ਫਲਾਣੇ ਟਿਮਕੇ ਜਿੰਨੇ ਨੇ, ਦੇਵਾਨੰਦ, ਕਿੰਨੇ ਤੁਸੀਂ ਕਰੈਕਟਰ ਹੁਣ ਸਾਊਥ ਦੇ ਜਾਂ ਦੂਜੇ ਆਣੇ ਸ਼ੁਰੂ ਹੋਏ ਨੇ, ਹੁੰਦਾ ਹੀ ਇਹ ਸੀ। ਪਰ ਇਹਨਾਂ 'ਚੋਂ ਤਾਂ ਕਦੇ ਕਿਸੇ ਨੇ ਗਿਵ ਬੈਕ ਤਾਂ ਕਰਨ ਦੀ ਦੂਰ ਦੀ ਗੱਲ, ਕਦੇ ਪੰਜਾਬ ਨਾਲ ਆਇਡੈਂਟੀਫਾਈ ਵੀ ਨਹੀਂ ਕੀਤਾ ਆਪਣੇ ਆਪ ਨੂੰ। ਸਿਰਫ ਇੱਕ ਉਸ ਜਿਹੜਾ ਨਾਨਕ ਨਾਮ ਜਹਾਜ਼ ਬਣਾਉਣ ਵਾਲਾ ਕਪੂਰ ਫੈਮਿਲੀ ਦਾ, ਉਸ ਨੂੰ ਛੱਡ ਕੇ ਬਾਅਦ 'ਚ ਅੱਗੋਂ ਉਹਦੀ ਔਲਾਦ ਵੀ ਦੂਜੀ ਰਹੀ। ਲੇਕਿਨ ਇਹ ਜਿਨ੍ਹਾਂ 'ਚੋਂ ਜੇ ਦੋ ਨਾਂ ਕਹਿਣੇ ਹੋਣ ਜਿਹਨੂੰ ਪੰਜਾਬ ਦਾ ਖਾਸ ਤੌਰ 'ਤੇ ਕਿਰਸਾਨੀ ਵਰਗ ਆਪਣੇ ਨਾਲ ਸੰਬੰਧਿਤ ਕਰਕੇ ਔਰ ਪੰਜਾਬ ਦਾ ਪੁੱਤਰ ਕਰਕੇ, ਔਰ ਦੂਜਾ ਉਹ ਧਰਮਿੰਦਰ ਔਰ ਦਾਰਾ ਸਿੰਘ। ਹੁਣ ਦਾਰਾ ਸਿੰਘ ਦਾ ਉਹ ਹਨੂਮਾਨ ਬਣ ਕੇ ਐਂਡ ਹੋਇਆ ਮਹਾਭਾਰਤ 'ਚ, ਉਹ ਵੀ ਸਮਝ ਆ ਸਕਦਾ ਹੈ ਜੀ, ਕਲਾਕਾਰ। ਲੇਕਿਨ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਜੂਨ 84 ਦੇ ਭਾਰਤੀ ਫੌਜੀ ਹਮਲੇ ਤੋਂ ਬਾਅਦ ਜਿਹੜੇ 4-5 ਬੰਦਿਆਂ ਨੇ ਆ ਕੇ ਟੀਵੀ ਦੇ ਉੱਤੇ ਉਸ ਵੇਲੇ ਦੇ ਦੂਰਦਰਸ਼ਨ ਤੇ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ, ਉਹਨਾਂ 'ਚ ਦਾਰਾ ਸਿੰਘ ਸਭ ਤੋਂ ਪਹਿਲਿਆਂ 'ਚੋਂ ਸੀ। ਰਜਿੰਦਰ ਸਿੰਘ ਸਪੈਰੋ ਇੱਕ ਮੇਜਰ ਜਨਰਲ ਵੀ ਸੀ, ਉਹ ਵੀ ਉਹਨਾਂ 'ਚੋਂ ਸੀ। ਆ ਜਿਹੜਾ ਪ੍ਰਤਾਪ ਬਾਜਵਾ, ਪ੍ਰਤਾਪ ਬਾਜਵਾ ਨੇ ਕੀ ਹੈ, ਰੰਧਾਵਾ, ਸੁੱਖੀ ਰੰਧਾਵਾ, ਇਹਦਾ ਪਿਓ ਵੀ ਸੀ ਪੰਜਾਬ ਕਾਂਗਰਸ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਿ ਜੀ ਬਹੁਤ ਤੁਸੀਂ ਦਹਿਸ਼ਤਗਰਦ ਜਿਹੜੇ ਨੇ ਫਲਸ਼ ਆਊਟ ਕੀਤੇ ਨੇ ਜਾਂ ਦੂਜਾ ਕੀਤਾ। ਪਰ ਦਾਰਾ ਸਿੰਘ ਰਿਪੀਟਡਲੀ ਕਿ ਉਸ ਨੂੰ ਲਿਆ ਕੇ ਜਿਹੜਾ ਉਹ ਇੰਦਰਾ ਗਾਂਧੀ ਨੂੰ ਵਧਾਈਆਂ ਦਿੰਦਾ ਸੀ। ਸੋ ਮੈਂ ਬਹੁਤ ਵਾਰੀ ਦੇਖਦਾ ਕਿ ਵੀ ਇਸ ਸਭ ਦੇ ਬਾਵਜੂਦ ਜਦੋਂ ਇਸ ਕਿਸਮ ਦੇ ਲੋਕ
ਇਹ ਹਰਕਤਾਂ ਕਰਦੇ ਨੇ, ਇੱਕ ਪਾਸੇ ਅਸੀਂ ਸ਼ਰੀਕਾਬਾਜ਼ੀ ਜਾਂ ਕਿਸੇ ਦਾ ਇੱਕ ਮਾਰਿਆ ਤਾਨਾ ਵੀ ਨਹੀਂ ਜਿਹੜਾ ਉਹਨੂੰ ਬਰਦਾਸ਼ਤ ਕਰਦੇ ਔਰ ਉਹ ਵੀ ਦਿਲ 'ਚ ਰੱਖਦੇ ਆ ਇਹਦਾ, ਇਹ ਸਾਨੂੰ ਕਿਉਂ ਭੁੱਲ ਜਾਂਦਾ ਹੈ ਵੀ ਇਹਨਾਂ ਲੋਕਾਂ ਦੀਆਂ ਕਰਤੂਤਾਂ ਕੀ ਨੇ। ਉਸੇ ਹੀ ਧਰਮਿੰਦਰ ਦੇ ਪੁੱਤਰ ਨੂੰ ਜਿਹੜਾ ਨਾ ਕਦੇ ਪਾਰਲੀਮੈਂਟ ਦੇ ਸੈਸ਼ਨ 'ਚ ਗਿਆ, ਆ ਗੁਰਦਾਸਪੁਰ ਫਲੱਡਾਂ ਦੇ ਵਿੱਚ ਹੜ੍ਹਾਂ ਦੇ ਵਿੱਚ ਉਹਦਾ ਕੀ ਹੋਇਆ, ਉਹਨੂੰ ਉੱਥੇ ਆਉਣ ਦਾ ਵਕਤ ਨਹੀਂ ਹੈ। ਜੇ ਸਭ ਤੋਂ ਘੱਟ ਕਿਸੇ ਦੀ ਪ੍ਰੈਜ਼ੈਂਸ ਹੋਏਗੀ, ਬੋਲਣਾ ਬੁਲਾਣਾ ਕੀ ਹੈ ਜਾਂ ਲੋਕਾਂ ਦੇ ਹਿੱਤਾਂ ਦੀ ਕੀ ਗੱਲ ਕਰਨਾ, ਲੇਕਿਨ ਔਰ ਕਿਸਾਨ ਮੂਵਮੈਂਟ ਦੇ ਵੇਲੇ ਬਿਲਕੁਲ ਕਿਵੇਂ ਆਪਣੇ ਲੋਕਾਂ ਨਾਲ ਗੱਦਾਰੀ ਔਰ ਬਿਲਕੁਲ, ਔਰ ਦੀਪ ਸਿੱਧੂ, ਕਿਉਂਕਿ ਜਿਹੜੀ ਜਿਵੇਂ ਦੀਪ ਸਿੱਧੂ ਨੂੰ ਡਿਮੀਨਾਈਜ਼ ਕਰਨ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਰੋਲ ਕਿਸੇ ਦਾ ਸੀ ਤੇ ਉਸ ਤਬਕੇ ਦਾ ਜਿਨ੍ਹਾਂ ਨੇ ਸੰਨੀ ਦਿਓਲ ਦੀ ਗੁਰਦਾਸਪੁਰ ਦੀ ਪਾਰਲੀਮੈਂਟਰੀ ਕੈਂਪੇਨ ਦੇ ਵੇਲੇ ਦੀਪ ਸਿੱਧੂ ਦੀਆਂ ਫੋਟੋਆਂ ਅਮਿਤ ਸ਼ਾਹ ਨਾਲ ਜਾਂ ਮੋਦੀ ਨਾਲ ਜਾਂ ਕੈਂਪੇਨ ਕਰਦਿਆਂ ਦੀਆਂ ਕਿ ਜੀ ਦੇਖੋ ਇਹ ਤਾਂ ਬੀਜੇਪੀ ਨੇ ਭੇਜਿਆ, ਔਰ ਇਸ ਦੇ ਉੱਤੇ ਲਗਾਤਾਰ ਜਿਹੜੇ ਆਪਣੇ ਆਪ ਨੂੰ ਇੰਡੀਪੈਂਡੈਂਟ ਯੂਟਿਊਬਰ ਜਰਨਲਿਸਟ ਕਹਿੰਦੇ ਨੇ, ਮੇਨ ਸਟ੍ਰੀਮ ਮੀਡੀਆ 'ਚੋਂ ਕੱਢੇ ਹੋਏ ਜਿਹੜੇ ਨੇ ਜਾਂ ਆਪ ਛੱਡ ਕੇ ਆਏ ਹੋਏ, ਉਹਨਾਂ ਨੇ ਤਾਂ ਪੂਰਾ ਕੇਸ ਬਿਲਡ ਕੀਤਾ ਹੈ। ਜੇ ਦੀਪ ਸਿੱਧੂ ਨੇ ਸਿੱਖ ਨੈਰੇਟਿਵ ਦਿੱਤਾ ਹੈ ਜਾਂ ਉਹਨੇ ਕਿਹਾ ਜੀ ਗੱਲ ਇਕੱਲੀ ਫਸਲਾਂ ਦੀ ਨਹੀਂ ਹੈ, ਨਸਲਾਂ ਦੀ ਵੀ ਹੈ, ਔਰ ਉਹ ਜਿਹੜਾ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਿਆ 26 ਜਨਵਰੀ ਵਾਲਾ ਪਾਰਟ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਲਹਿਰਾਉਣ ਦਾ ਹੋਇਆ, ਤੇ ਸਭ ਨੇ ਇਹਨੂੰ ਬੀਜੇਪੀ ਦੀ ਸ਼ਰਾਰਤ ਦੱਸਿਆ ਕਿ ਜੀ ਇਹ ਤਾਂ ਕਾਮਰੇਡਾਂ ਨੇ ਤਾਂ ਦੱਸਣਾ ਹੀ ਸੀ ਜਿਨ੍ਹਾਂ ਦੀ ਲੀਡਰਸ਼ਿਪ ਸੀ। ਲੇਕਿਨ ਦੂਸਰਿਆਂ ਨੇ ਵੀ ਆਹ ਦੇਖੋ ਜੀ ਬੀਜੇਪੀ ਤੇ ਫਲਾਣਾ ਤੇ ਸੰਨੀ ਦਿਓਲ ਜਾਂ ਦੂਜੇ, ਹਾਲਾਂ ਉਦੋਂ ਵੀ ਦੀਪ ਸਿੱਧੂ ਨੇ ਆਪਣੇ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਸੀ ਕਿ ਭਾਈ ਦੇਖੋ ਮੈਂ ਤਾਂ ਯਾਰੀ ਨਿਭਾਈ ਹੈ, ਦੋਸਤ ਹੈ, ਮੈਂ ਜਦੋਂ ਗਿਆ ਬੰਬੇ ਮੇਰੀ ਇਹਨਾਂ ਨੇ ਟੇਕ ਕੇਅਰ ਕੀਤੀ ਸੀ ਤੇ ਮੈਂ ਤਾਂ ਉਹ ਕਰਜ਼ ਅਦਾ ਕਰ ਆਪਣੇ ਵੱਲੋਂ ਜਿਹੜਾ ਕੋਸ਼ਿਸ਼ ਕੀਤੀ ਹੈ, ਅਦਰਵਾਈਜ਼ ਮੇਰੇ ਕੋਈ ਇਹਨਾਂ ਦੀ ਆਈਡੀਓਲੋਜੀ ਨਾਲ ਬੀਜੇਪੀ ਦੀ ਸੰਬੰਧ। ਲੇਕਿਨ ਇਹੀ ਘਟਨਾ, ਉਹੀ ਫੋਟੋਆਂ, ਅਖੀਰ ਤੱਕ ਉਹਨਾਂ ਨੇ ਦੀਪ ਸਿੱਧੂ ਦਾ ਪਿੱਛਾ ਨਹੀਂ ਛੱਡਿਆ। ਲੇਕਿਨ ਏਜੰਸੀਆਂ ਨੂੰ ਤਾਂ ਪਤਾ ਸੀ ਕਿ ਬਈ ਇਹ ਜਿਹੜਾ ਇੱਕ ਨਵੀਂ ਸੋਚ ਔਰ ਨਵਾਂ ਨੈਰੇਟਿਵ ਲੈ ਕੇ ਜਿਹੜਾ ਨੌਜਵਾਨਾਂ ਨੂੰ ਕੀਲ ਰਿਹਾ ਹੈ, ਨੌਜਵਾਨ ਆਇਆ, ਇਹ ਤਾਂ ਬਹੁਤ ਵੱਡਾ ਖਤਰਾ ਹੈ। ਇਸ ਲਈ ਫਾਈਨਲੀ ਐਕਸੀਡੈਂਟ ਦੇ ਬਹਾਨੇ ਉਹਨੂੰ ਐਲੀਮੀਨੇਟ ਕਰ ਦਿੱਤਾ ਗਿਆ। ਹੁਣ ਇਹਦੀ ਆਪਣੀ ਹਾਲਤ ਕੀ ਸੀ ਜਾਂ ਕੀ ਨਹੀਂ, ਅੱਜ ਜਿਹੜੀ ਖਬਰ ਬਹੁਤ ਸਾਰੇ ਜਿਹੜੇ ਨੇ ਉਹ ਚੈਨਲਸ ਤੇ ਵੀ ਡਿਸਕਸ ਹੋ ਰਹੀ ਹੈ ਜਾਂ ਦੂਜਾ, 2 ਦਿਨ ਪਹਿਲਾਂ ਇੱਕ ਨੋਟਿਸ ਬੈਂਕ ਆਫ ਬੜੌਦਾ ਵੱਲੋਂ ਜਾਰੀ ਕੀਤਾ ਗਿਆ ਕਿ ਬੰਬੇ ਦੇ ਜੂਹੂ ਏਰੀਏ 'ਚ ਜਿੱਥੇ ਕਿ ਵੱਡੇ ਵੱਡੇ ਸਾਰੇ ਐਕਟਰਾਂ ਦੇ ਵੱਡੇ ਬੰਗਲੇ ਨੇ, ਜਿਹੜਾ ਸੰਨੀ ਦਿਓਲ ਦਾ ਬੰਗਲਾ ਜਿਹੜਾ ਹੈ ਉਹ ਨਿਲਾਮ ਕੀਤਾ ਜਾਏਗਾ, ਆਕਸ਼ਨ ਕੀਤਾ ਜਾਏਗਾ, ਕਿਉਂਕਿ 56 ਕਰੋੜ ਦਾ ਕਰਜ਼ਾ ਜਿਹੜਾ ਬੈਂਕ ਆਫ ਬੜੌਦਾ ਦਾ ਸੀ ਉਹ ਪੇ ਨਹੀਂ ਹੋਇਆ। ਔਰ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਕਰਜ਼ਾ ਲੈਂਦੇ ਹੋ ਤੁਸੀਂ ਕੋਈ ਚੀਜ਼ ਜਿਹੜੀ ਹੈ ਉਹ ਗਿਰਵੀ ਰੱਖਦੇ ਹੋ, ਗਿਰਵੀ ਵਾਂਗ ਹੀ ਹੁੰਦਾ, ਕੋਈ ਤੁਸੀਂ ਕਈ ਵਾਰੀ ਜ਼ਮੀਨ ਹੁੰਦੀ ਹੈ, ਉਹ ਜਿਹੜਾ ਨਿਲਾਮ ਹੋਏਗਾ। ਵੈਸੇ ਜਦੋਂ 56 ਫਿਗਰ ਦੇਖੋ ਤੇ ਮੋਦੀ ਦੀ 56 ਇੰਚ ਦੀ ਛਾਤੀ ਵੀ ਨਜ਼ਰ ਆਉਂਦੀ ਹੈ, ਪਤਾ ਨਹੀਂ ਇਹ 56 ਫਿਗਰ ਕਿਉਂ ਨਾਲ ਜੁੜੀ ਹੋਈ ਹੈ। ਦਵਾਇਆ ਹੀ ਉਹਨੇ ਹੋਣਾ, ਉਹਨੇ ਕਿਹਾ ਹੋਣਾ ਵੀ ਮੈਂ 56 ਇੰਚ ਕੀ ਛਾਤੀ ਵਾਲਾ ਦੇ ਦੋ ਇਸਕੋ 56 ਕਰੋੜ। ਹੁਣ ਉਹ ਆ ਗਿਆ ਬਾਹਰ ਔਰ ਉਹ ਨੋਟਿਸ ਕੇ ਵੀ ਦੂਜਾ ਬੜਾ ਇਸ ਦੇ ਉੱਤੇ ਹੋ ਗਿਆ ਜੀ, ਇਹ ਹੈ ਤੇ ਉਹ ਹੈ। ਹੁਣ ਅੱਜ ਜਿਹੜੀ ਖਬਰ ਆ ਗਈ ਕਿ ਵੀ ਉਹੀ ਬੈਂਕ ਆਫ ਬੜੌਦਾ ਨੇ ਉਹ ਨੋਟਿਸ ਵਾਪਸ ਲੈਂਦੇ ਆ ਕਿਹਾ ਕਿ ਵੀ ਇਹ ਜਿਹੜਾ ਟੈਕਨੀਕਲ ਰੀਜ਼ਨਸ ਕਰਕੇ ਗਲਤੀ ਨਾਲ ਇਹ ਹੋ ਗਿਆ ਸੀ, ਅਸੀਂ ਇਸ ਨੂੰ ਵਾਪਸ ਲੈਂਦੇ ਆ। ਸਾਰੇ ਨੂੰ ਹੋ ਗਿਆ ਕਿ ਵੀ ਇਹ ਦੇਖ ਲਓ ਬੀਜੇਪੀ ਦਾ ਜਿਹੜਾ ਉਹ ਕੰਮ ਕਰਤਾ ਉਹਨਾਂ ਨੇ, ਕਿਉਂਕਿ ਉਹਨਾਂ ਨੇ 56 ਕਰੋੜ ਪਹਿਲਾਂ ਦਵਾਇਆ ਇਸ ਲਈ ਹੋਣਾ ਹੈ ਕਿ ਵੀ ਤੂੰ ਸਿੱਖਾਂ ਦੀ ਮਿੱਟੀ ਪਲੀਤ ਕਰਨੀ ਹੈ, ਜੋ ਗਦਰ 1 ਦੇ ਥੱਲੇ ਜਾਂ ਦੂਜਾ ਜੋ ਐਂਟਾਈ ਪਾਕਿਸਤਾਨ ਮਾਹੌਲ ਸਿਰਜਿਆ ਸੀ ਇਹ ਸਾਰੇ ਪੀਰੀਅਡ 'ਚ ਜਦੋਂ ਉਹਨੇ ਕੋਈ ਆਪਣੀ ਕਾਰਗੁਜ਼ਾਰੀ ਨਹੀਂ ਦਿਖਾ ਸਕਿਆ ਜਾਂ ਕੋਈ ਕਿਸੇ ਨੂੰ ਵੀ ਕਾਇਲ ਨਹੀਂ ਕਰ ਸਕਿਆ, ਉਹਨਾਂ ਨੇ ਕਿਹਾ ਵੀ ਖੋ ਇਹਦਾ ਬੰਗਲਾ ਵਾਪਸ ਲਓ। ਇਨ ਦਾ ਮੀਨ ਟਾਈਮ ਜਿਹੜਾ ਉਹ ਗਦਰ 2 ਦੇ ਥੱਲੇ ਜਿਹੜੀ ਆਈ ਆ ਗਿਆ ਜੀ, ਉਹਨੇ ਤਾਂ ਪਹਿਲੇ 2 ਦਿਨਾਂ 'ਚ ਹੀ 300 ਕਰੋੜ ਦੀ ਬਿਜ਼ਨਸ ਕਰ ਲਈ ਜਾਂ ਦੂਜੇ। ਹੁਣ ਬੈਂਕ ਵਾਲਿਆਂ ਨੇ ਤਾਂ ਉਹ ਰੂਟੀਨ 'ਚ ਆਪਣਾ ਕੱਢਤਾ, ਉਹਨਾਂ ਨੇ ਕਿਹਾ ਹੋਣਾ ਵੀ ਵਸੂਲ ਕਰੋ, ਇਹ ਸਾਡੇ ਹੁਣ ਕੰਮ ਦਾ ਨਹੀਂ ਹੈ। ਜਿਵੇਂ ਕਿਸੇ ਨੂੰ ਵੀ ਵਰਤ ਕੇ ਡੰਪ ਕੀਤਾ ਜਾਂਦਾ, ਉਹ ਨਾਲ ਦੀ ਨਾਲ ਉਹਨੂੰ ਬਲੌਕ ਕਰਤਾ। ਹੁਣ ਇਸ ਸਾਰੇ ਦੇ ਨਾਲ ਕਿਰਤ ਘਣਤਾ ਦੀ ਗੱਲ ਜਾਂ ਦੂਜੀ ਤਾਂ ਮੈਂ ਇਸ ਲਈ ਵੀ ਮੇਰੀ ਸੋਚ ਆਈ
ਕਿਉਂਕਿ ਅਮਰਦੀਪ ਸਿੰਘ ਗਿੱਲ ਜਿਹੜੇ ਪੰਜਾਬੀ ਫਿਲਮ ਮੇਕਰ ਨੇ, ਜਿਹੜੇ ਦੀਪ ਸਿੱਧੂ ਜਿਨ੍ਹਾਂ ਦੇ ਸੰਪਰਕ 'ਚ ਆਇਆ ਔਰ ਰਲ ਕੇ ਇਹਨਾਂ ਨੇ ਫਿਲਮ ਵੀ ਬਣਾਈ, ਬਹੁਤ ਸਾਰਾ ਜਿਹੜਾ ਉਹ ਆਪਸੀ ਦਰਦ ਔਰ ਕੌਮੀ ਸਾਂਝ ਦੀਆਂ ਗੱਲਾਂ ਵੀ ਨੇ। ਉਹਨਾਂ ਦੀ ਜਦੋਂ ਮੈਂ ਹੈਸ਼ਟੈਗ ਦੇਖਿਆ ਤੇ ਮੈਨੂੰ ਲੱਗਾ ਕਿ ਵੀ ਮੈਂ ਅਦਰਵਾਈਜ਼ ਮੈਂ ਇਹਦਾ ਸ਼ਾਇਦ ਇਹਨੂੰ ਮੈਂ ਡਿਸਮਿਸ ਹੀ ਕਰਦਾ, ਇਸ ਦੇ ਉੱਤੇ ਮੈਂ ਗੱਲ ਨਾ ਕਰਦਾ। ਹੁਣ ਉਹਨਾਂ ਨੇ ਕਿਹਾ ਵੀ ਦੀਪ ਸਿੱਧੂ ਕਿਸ ਹੱਦ ਤੱਕ ਯਾਰਪਾਲ ਸੀ। ਜਦੋਂ ਅਸੀਂ ਗ੍ਰੇਸਫੁਲ ਪਰਸਨੈਲਿਟੀ ਦੀ ਗੱਲ ਕਰਦੇ ਹਾਂ ਕੌਣ, ਤੇ ਅਕਿਰਤ ਘਣਤਾ ਦਾ ਲੈਵਲ ਕੀ ਹੁੰਦਾ ਹੈ। ਅਕਿਰਤ ਘਣਤਾ ਦਾ ਤਾਂ ਸਾਹਮਣੇ ਹੈ ਕਿ ਜਿਉਂ ਹੀ 26 ਜਨਵਰੀ ਵਾਲਾ ਜਾਂ ਦੂਜਾ ਹੋਇਆ ਇਹਨਾਂ ਨੇ ਪੱਲਾ ਝਾੜ ਲਿਆ ਬਿਲਕੁਲ ਹੀ। ਇਹਦਾ ਕੋਈ ਅਫਸੋਸ ਦੀਆਂ ਵੀ 2 ਲਾਈਨਾਂ ਜਦੋਂ ਤੱਕ ਉਸ ਦੀ ਡੈਥ ਵੀ ਹੁੰਦੀ ਹੈ ਦੀਪ ਸਿੱਧੂ ਦੀ, ਜਾਂ ਉੱਥੇ ਆਣਾ ਜਾਂ ਦੂਜਾ ਦਾ ਕੀ ਸੀ। ਹੁਣ ਅਮਰਦੀਪ ਸਿੰਘ ਉਹਨਾਂ ਦਾ ਇੱਕ ਆਪਣਾ ਲਿਖਣ ਦਾ ਅੰਦਾਜ਼ ਹੈ, ਕਹਿੰਦੇ ਸਨੀ ਦਿਓਲ ਦੇ ਸਿਰ ਕਰੋੜਾਂ ਦਾ ਕਰਜ਼ਾ ਹੈ, ਬੈਂਕ ਉਸ ਦਾ ਬੰਗਲਾ ਨਿਲਾਮ ਕਰ ਰਿਹਾ ਹੈ। ਇਹ ਖਬਰ ਪੜ੍ਹ ਕੇ ਮੈਨੂੰ ਸਾਡੇ ਵਾਲਾ ਸ਼ੇਰ ਯਾਦ ਆ ਗਿਆ। ਸਾਡੇ ਵਾਲਾ ਕਿਉਂਕਿ ਤੁਹਾਡੇ ਵਾਲੇ ਤੇ ਸਾਡੇ ਵਾਲੇ ਇਹ ਇੱਕ ਅੰਦਾਜ਼ ਸੀ ਗੱਲਬਾਤ ਦਾ ਉਹਨਾਂ ਦਾ। ਇਹ ਖਬਰ ਪੜ੍ਹ ਕੇ ਮੈਨੂੰ ਸਾਡੇ ਵਾਲਾ ਸ਼ੇਰ ਯਾਦ ਆ ਗਿਆ। ਉਹ ਗੱਲ ਤੇ ਕਹਿੰਦਾ ਸੀ, ਸਰ ਜੀ ਸੰਨੀ ਭਈਆ ਦੇ ਸਿਰ ਤੇ ਬਹੁਤ ਕਰਜ਼ਾ ਹੈ, ਆਪਾਂ ਨੂੰ ਕੁਝ ਕਰਨਾ ਪਵੇਗਾ। ਉਹ ਇੰਨਾ ਕਮਲਾ ਸੀ ਕਿ ਸਾਰਾ ਦਿਨ ਧਰਮਿੰਦਰ ਦੇ ਫੋਨ ਅਟੈਂਡ ਕਰਦਾ ਸੀ। ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਉਸਨੇ ਬੇਨਾਮੀ ਤੋਂ ਦਿਓਲ ਪਰਿਵਾਰ ਦੇ ਇਕੱਲੇ ਜੀ ਦੇ ਨਾਂ ਕਰਵਾਈ ਸੀ ਕਿ ਕੋਈ ਕਾਨੂੰਨੀ ਪੰਗਾ ਨਾ ਪਵੇ। ਉਹ ਸਾਡਾ ਦਰਵੇਸ਼ ਜੋ ਸੰਨੀ ਦਿਓਲ ਦੀ ਮਦਦ ਘਰੋਂ ਪੈਸੇ ਦੇ ਕੇ ਵੀ ਕਰਦਾ ਸੀ। ਦੇਖੋ, ਇੱਕ ਵਾਰ ਮੈਂ ਤੇ ਸਾਡੇ ਵਾਲਾ ਬੈਠੇ ਸੀ ਤੇ ਸਰਸੇ ਵਾਲੇ ਦਾ ਇੱਕ ਬੰਦਾ ਆਇਆ ਜੋ ਕਹਿ ਰਿਹਾ ਸੀ ਕਿ ਬਾਬਾ ਜੀ ਕਹਿੰਦੇ ਨੇ ਕਿ ਆਪਾਂ ਸੰਨੀ ਸੁਪਰ ਸਾਊਂਡ ਸਟੂਡੀਓ ਖਰੀਦ ਲੈਂਦੇ ਆ। ਤਾਂ ਸਾਡੇ ਵਾਲੇ ਨੇ ਮੇਰੇ ਨਾਲ ਸਲਾਹ ਕੀਤੀ ਕਿ ਸਰ, ਕਿਉਂਕਿ ਇਹ ਦੀਪ ਸਿੱਧੂ ਦਾ ਸਟਾਈਲ ਸੀ ਹਰ ਇੱਕ ਨੂੰ ਸਰ ਜੀ ਕਹਿ ਕੇ ਜਾਂ ਸਰ, ਕਿਹਾ ਸਰ ਆਪਾਂ ਅੱਧਾ ਸਟੂਡੀਓ ਵੇਚ ਦਿੰਨੇ ਆ, ਸੰਨੀ ਭਈਆ ਸੰਨੀ ਦਿਓਲ ਨੂੰ ਬੇਬੀ ਦਿਓਲ ਤੇ ਉਸਦੇ ਨਜ਼ਦੀਕੀ ਸਾਰੇ ਛੋਟੇ ਇਹ ਨਾਂ ਨਾਲ ਬੁਲਾਉਂਦੇ ਨੇ, ਉਸ ਦਾ ਕਰਜ਼ਾ ਉਤਰ ਜਾਓ। ਮੈਂ ਕਿਹਾ ਠੀਕ ਹੈ, ਕਰਜ਼ਾ ਤਾਂ ਉਤਾਰਨਾ ਹੀ ਚਾਹੀਦਾ। ਅਸੀਂ ਹਾਲੇ ਇਸ ਵਿਸ਼ੇ ਤੇ ਅੰਤਮ ਫੈਸਲੇ ਤੇ ਨਹੀਂ ਸੀ ਪਹੁੰਚੇ ਕਿ ਸਰਸੇ ਵਾਲਾ ਸਾਧ ਗ੍ਰਿਫਤਾਰ ਹੋ ਗਿਆ। ਸਾਡੇ ਵਾਲਾ ਵੀ ਸਿਰੇ ਦਾ ਕਮਲਾ ਸੀ, ਉਹ ਫੇਰ ਲੱਗ ਗਿਆ ਤੇ ਮੇਰੇ ਨਾਲ ਰੋਜ਼ ਸਲਾਹ ਕਰਦਾ ਸੀ, ਸਰ ਸੰਨੀ ਭਈਆ ਜੇ ਵੋਟਾਂ 'ਚ ਖੜੇ ਹੋ ਜਾਣ ਬੀਜੇਪੀ ਦੀ ਟਿਕਟ ਤੇ ਤਾਂ ਸਰਕਾਰ ਉਹਨਾਂ ਦਾ ਸਾਰਾ ਕਰਜ਼ਾ ਉਤਾਰ ਸਕਦੀ ਹੈ। ਮੈਨੂੰ ਜਦੋਂ ਇਹ ਆਇਆ ਮੈਂ ਕਿਹਾ ਵੀ ਵਾਕਿਆ ਹੀ ਉਹ ਬਣਿਆ ਤਾਂ ਨਹੀਂ ਉਤਾਰਿਆ ਉਹਨਾਂ ਨੇ, ਪਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਉਹ ਐਂਟਾਈ ਪਾਕਿਸਤਾਨ ਜੋ ਗਦਰ ਕੁਝ ਵੀ ਨਹੀਂ ਹੈ, ਜਿੰਨੀਆਂ ਕਿ ਵੀ ਮੈਂ ਉਹਦੇ ਰਿਵਿਊ ਦੇਖੇ ਨੇ ਕਿ ਵੀ ਸਵਾਏ ਜਿਹੜਾ ਇੱਕ ਮਜ਼ਾਹੀਆ ਅੰਦਾਜ਼ ਜਾਂ ਦੇ, ਔਰ ਤੁਸੀਂ ਦੇਖੋ ਕਿਵੇਂ ਪ੍ਰਮੋਟ ਵੀ ਕੀਤਾ ਸਰਕਾਰ ਨੇ। ਰਿਲੀਜ਼ ਵੀ 15 ਅਗਸਤ ਦੇ ਨੇੜੇ ਕਰਵਾਈ ਕਿਉਂਕਿ 15 ਅਗਸਤ ਸੋ ਕਾਲਡ ਆਜ਼ਾਦੀ ਦਾ ਦਿਨ ਤੇ ਦੂਜੇ ਤੀਜੇ। ਲੇਕਿਨ ਮੈਂ ਉਹਦੀ ਦੀਪ ਸਿੱਧੂ ਦੀ ਫਾਰਸਾਈਟਡਨੈਸ ਹੈਗਾ, ਉਹਨੇ ਕਿਹਾ ਜੀ ਇਹਨੂੰ ਲੜਾ ਦਿਓ, ਹੁਣ ਤਾਂ ਇਹ ਤੋਂ ਕਰਜ਼ਾ ਨਹੀਂ ਉਤਰਨਾ, ਉੱਥੋਂ ਬਣ ਜਾਏਗਾ, ਬੀਜੇਪੀ ਨੇ ਲਾ ਲੈਣਾ ਇਹਨਾਂ ਦਾ। ਉਹ ਮੈਨੂੰ ਕਹਿੰਦਾ ਹੈ ਕਿ ਵੀ ਜੇ ਬੀਜੇਪੀ ਦੀ ਟਿਕਟ ਤੇ ਖਤਰ ਸਰਕਾਰ ਉਹਨਾਂ ਦਾ ਸਾਰਾ ਕਰਜ਼ਾ ਉਤਾਰ ਸਕਦੀ ਹੈ। ਸਾਡੇ ਵਾਲਾ ਇਹੋ ਜਿਹਾ ਹੀ ਸੀ ਜਿਹੜੇ ਬਾਹਰ ਬੈਠੇ ਸਾਡੇ ਵਾਲੇ ਨੂੰ ਦਿਓਲ ਪਰਿਵਾਰ ਦਾ ਡਰਾਈਵਰ ਦੱਸਦੇ ਹਨ। ਉਹਨਾਂ ਕੁੱਤਿਆਂ ਨੂੰ ਮੈਂ ਚੈਲੰਜ ਕਰਦਾ ਹਾਂ ਕਿ ਇਹ ਗੱਲ ਸਿੱਧ ਕਰ ਦਿਓ ਕਿ ਦੀਪ ਦੇ ਸਿਰ ਸੰਨੀ ਦਿਓਲ ਦਾ 1 ਰੁਪਈਆ ਵੀ ਉਧਾਰ ਹੈ ਤਾਂ ਮੈਂ ਤੁਹਾਡੀ ਲੱਤ ਹੇਠਾਂ ਦੀ ਲੰਘ ਜਾਊਂ, ਨਹੀਂ ਤਾਂ ਮੈਂ ਸਿੱਧ ਕਰਦਾ ਕਿ ਦੀਪ ਨੇ ਦਿਓਲ ਪਰਿਵਾਰ ਲਈ ਕੀ ਕੀਤਾ। ਅੱਜ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦੀ ਖਬਰ ਬਣਦੀ ਹੈ ਤਾਂ ਮੈਂ ਰੋ ਕੇ ਸਾਡੇ ਵਾਲੇ ਭੋਲੇ ਨੂੰ ਯਾਦ ਕਰਦਾ ਤੇ ਕਿਤੇ ਉਹ ਹੁੰਦਾ ਤਾਂ ਮਜਾਲ ਹੈ ਕਿ ਅਦਾਲਤ ਦਾ ਇਹ ਫਰਮਾਨ ਆ ਜਾਂਦਾ। ਹੁਣ ਮੈਨੂੰ ਜੇ ਮੈਂ ਇਹ ਨਾ ਪੜ੍ਹਦਾ ਤਾਂ ਮੈਂ ਇਹਨੂੰ ਡਿਸਕਸ ਨਹੀਂ ਸੀ ਕਰਨਾ। ਮੈਂ ਕਿਹਾ ਵੀ ਇੱਕ ਪਾਸੇ ਜਿਹੜੇ ਗ੍ਰੇਸਫੁਲ ਲੋਕ ਜਾਂ ਜਿਸ ਨੂੰ ਤੁਸੀਂ ਵਜ੍ਹਾਦਾਰ ਕਹਿੰਦੇ ਹੋ ਉਹ ਹੁੰਦੇ ਨੇ, ਤੇ ਇੱਕ ਪਾਸੇ ਇਹ ਦਿਓਲ ਟੱਬਰ ਧਰਮਿੰਦਰ ਉਹਨਾਂ ਦਾ ਇਹ ਸਾਰਾ। ਔਰ ਇਸ ਦੇ ਉੱਤੇ ਹੀ ਮੈਂ ਭਾਈ ਗੁਰਦਾਸ ਜੀ ਦੀ ਜਿਹੜੀ ਇੱਕ ਵਾਰ ਅਕਿਰਤ ਘਣਾ ਦੇ ਉੱਤੇ, ਹਾਲਾਂ ਉਸ ਵਾਰ ਦੀਆਂ 3-4 ਪੌੜੀਆਂ ਹੀ ਅਕਿਰਤ ਘਣ ਧਰਤੀ ਤੇ ਕਿੱਡਾ ਭਾਰ ਨੇ, ਲੇਕਿਨ ਮੈਨੂੰ ਲੱਗਾ ਕਿ ਵੀ ਇਹ ਸਾਰੇ ਹੀ ਦਿਓਲ ਟੱਬਰ ਦੇ ਉੱਤੇ ਇਹ ਢੁਕਦਾ ਹੈ ਕਿ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਤਿਸ ਮੰਦੀ ਵਾਸ, ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਟੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ,
ਆਖ ਸੁਣਾਏ ਪੁੱਛਿਆ ਲਾਏ ਵਿਸ਼ਵਾਸ, ਨਦਰੀ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼। ਹੁਣ ਇਹ ਉਹਨਾਂ ਨੇ ਇੰਨੇ ਕਲੰਕਾਰ ਜਿਹੜੇ ਉਸ ਵੇਲੇ ਦੇ ਸਮਾਜ 'ਚ ਵੀ ਉਹਨਾਂ 'ਚੋਂ ਅੱਜ ਵੀ ਕੁਝ ਚੀਜ਼ਾਂ ਨੂੰ ਜੇ ਅਸੀਂ ਦੇਖੀਏ ਤੇ ਉਹ ਉਵੇਂ ਹੀ ਜਿਹੜੀਆਂ ਨੇ ਜਿਸ ਨੂੰ ਅਸੀਂ ਬਿਲਕੁਲ ਜਿਹੜਾ ਜਿਨ੍ਹਾਂ ਤੋਂ ਪਰਹੇਜ਼ਗਾਰ ਹੁੰਦੇ ਆ। ਹੁਣ ਕੋਈ ਕੁੱਤੇ ਦਾ ਮਾਸ ਤਾਂ ਖਾਂਦਾ ਨਹੀਂ ਹੈ ਤੇ ਉਹ ਵੀ ਸ਼ਰਾਬ ਵੀ ਮਾੜੀ ਹੈ, ਕੁੱਤੇ ਦਾ ਮਾਸ ਵੀ ਮਾੜਾ ਹੈ। ਹੁਣ ਭਾਈ ਗੁਰਦਾਸ ਕਿ ਅਕਿਰਤ ਕਣ ਕਿੰਨਾ ਮਾੜਾ ਹੈ, ਉਸ ਦੇ ਲਈ ਇਹ ਸਾਰੀ ਕਹਾਣੀ ਨੂੰ ਬਿਆਨਦੇ ਨੇ ਕਿ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ। ਕਿ ਸ਼ਰਾਬ ਦੇ ਵਿੱਚ ਕੁੱਤੇ ਦੇ ਮਾਸ ਨੂੰ ਰਿੰਨਿਆ ਗਿਆ, ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ, ਤੇ ਉਹਨੂੰ ਹੁਣ ਜਦੋਂ ਤੁਸੀਂ ਕੋਈ ਚੀਜ਼ ਰਿੰਨਦੇ ਹੋ ਪਤੀਲੇ 'ਚ ਰੱਖਦੇ ਹੋ, ਇਹ ਇਨਸਾਨ ਦੀ ਖੋਪੜੀ ਦੇ ਵਿੱਚ ਰੱਖਿਆ ਜੀ। ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਕਿ ਉਸ ਚੋਂ ਮਾੜੀ ਵਾਸ਼ਨਾ ਨਿਕਲ ਰਹੀ ਹੈ ਔਰ ਇਹ ਮਾਨਸ ਦੀ ਖੋਪੜੀ 'ਚ ਰੱਖਿਆ ਗਿਆ। ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ। ਹੁਣ ਕੁੱਤੇ ਦਾ ਮਾਸ ਜਿਹੜਾ ਸ਼ਰਾਬ 'ਚ ਰਿੰਨਿਆ ਇਨਸਾਨੀ ਖੋਪੜੀ 'ਚ ਰੱਖਿਆ, ਉਹਨੂੰ ਖੂਨ ਨਾਲ ਲਿਬੜੇ ਕੱਪੜੇ ਦੇ ਨਾਲ ਢੱਕਿਆ ਗਿਆ, ਢੱਕ ਕੇ ਢੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ। ਕਿ ਇੱਕ ਮਾੜੀ ਔਰਤ ਜਿਹੜੀ ਵਾਸਨਾ 'ਚੋਂ ਨਿਕਲ ਕੇ ਆਪਣੇ ਕਰਮ 'ਚੋਂ ਉਹਨੂੰ ਢੱਕ ਕੇ ਉਹ ਲੈ ਕੇ ਤੁਰੀ ਜਾ ਰਹੀ ਹੈ। ਹੁਣ ਇਹ ਵੀ ਮਾੜੀਆਂ ਸਾਰੀਆਂ ਚੀਜ਼ਾਂ ਨੇ। ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ। ਹੁਣ ਉਹਨੂੰ ਪੁੱਛਦਾ ਹੈ ਕੋਈ ਕਿ ਭਾਈ ਇਹ ਦੱਸ ਕਿ ਵੀ ਤੂੰ ਇਹ ਕੀ ਐਸੀ ਜਿਹੜੀ ਹੈ ਚੀਜ਼ ਹੈ ਜਿਹਨੂੰ ਤੂੰ ਇਵੇਂ ਢੱਕ ਕੇ ਲਿਜਾ ਰਹੀ ਹੈ। ਤੇ ਉਹਨੇ ਕਿਹਾ ਨਦਰੀ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼। ਉਹਨੇ ਕਿਹਾ ਕਿ ਮੈਂ ਤਾਂ ਇਸ ਲਈ ਇਹਨੂੰ ਢੱਕ ਕੇ ਲਿਜਾ ਰਹੀ ਹਾਂ ਕਿ ਕਿਸੇ ਅਕਿਰਤ ਕਣ ਦੀ ਨਜ਼ਰ ਨਾ ਪੈ ਜਾਏ ਔਰ ਇਹ ਪਿੱਟ ਨਾ ਜਾਏ। ਹੁਣ ਤੁਸੀਂ ਦੇਖੋ ਕਿ ਵੀ ਇਹਦੇ 'ਚ ਜਿੰਨੀਆਂ ਮਾੜੀਆਂ ਚੀਜ਼ਾਂ ਨੇ, ਸ਼ਰਾਬ, ਕੁੱਤੇ ਦਾ ਮਾਸ, ਇਨਸਾਨੀ ਖੋਪੜੀ, ਖੂਨ ਨਾਲ ਲਿਬੜਿਆ ਕੱਪੜਾ, ਬਦ ਚਲਨ ਔਰਤ, ਔਰ ਉਸ ਸਾਰੇ ਤੋਂ ਵੀ ਉਹਨਾਂ ਨੇ ਕਿਹਾ ਵੀ ਉਹ ਵੀ ਸਾਰੀਆਂ ਚੀਜ਼ਾਂ ਚੰਗੀਆਂ ਹੋਣਗੀਆਂ ਪਰ ਅਕਿਰਤ ਕਣ ਤੋਂ, ਕਿ ਜੇ ਅਕਿਰਤ ਕਣ ਜਿਹੜਾ ਹੈ ਇਹਨਾਂ ਸਾਰਿਆਂ ਨਾਲੋਂ ਮਾੜਾ ਹੈ। ਮੈਂ ਕਿਹਾ ਕਿ ਭਾਈ ਇਹ ਇੱਕ ਪਾਸੇ ਤੁਰ ਜਾਣ ਬਾਅਦ ਵੀ ਦੀਪ ਸਿੱਧੂ ਦਾ ਇਹ ਸਾਥੀ ਅਮਰਦੀਪ ਸਿੰਘ ਗਿੱਲ ਦੱਸ ਰਹੇ ਨੇ ਕਿ ਭਾਈ ਕਿਸ ਕਦਰ ਉਹਦੀ ਗ੍ਰੇਸਫੁਲ ਪਰਸਨੈਲਿਟੀ ਸੀ, ਤੇ ਇਹ ਸਾਰੇ ਭੁੱਖੇ ਨੰਗੇ ਜਿਨ੍ਹਾਂ ਦਾ ਜਿਹੜਾ ਉਹ ਜਗਜ਼ਾਰ ਵੀ ਹੋ ਗਿਆ ਕਿ ਭਾਈ ਜਿਹੜਾ 56 ਕਰੋੜ ਦੇਣਾ, ਔਰ ਫਿਰ ਇਹ ਵੀ ਹੋ ਗਿਆ ਵੀ ਕਿਵੇਂ ਜਿਹੜੇ ਆਪਣੇ ਆਕਾ ਦੀ ਜਿਹੜੀ ਹੈ ਉਹ ਉਸ ਦੇ ਪੈਰ ਦੇ ਅੱਗੇ ਦੁਮ ਹਿਲਾਉਂਦੇ ਨੇ, ਉਸ ਦੇ ਅੱਗੇ ਉਹਦਾ ਪੈਰ ਚੱਟਦੇ ਨੇ। ਉਹਨਾਂ ਨੇ ਕਿਵੇਂ 56 ਕਰੋੜ ਵੀ ਕਿਹਾ ਤਾਂ ਨਹੀਂ ਉਹ ਟੈਕਨੀਕਲ ਮਿਸਟੇਕ ਹੋ ਗਈ, ਗਲਤੀ ਹੋ ਗਈ। ਦੇਖੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।